Speaking before Senate Foreign Relations Committee during his confirmation hearing on Tuesday, Mr. Garcetti said he had fought for human rights. उन्होंने कहा जी मेरी तो बैकग्राउंड ही ह्यूमन राइट्स दी है, मैं ह्यूमन राइट्स ग्रुप्स ह्यूमन राइट्स वाच ਦੇ ਜਿਹੜਾ ਬੋਰਡ ਦੇ ਉੱਤੇ ਸੀ। He would bring up human rights and discrimination such as Citizenship Amendment Act as a core piece of his engagement rather than as an obligation. He was responding to a question from Senator Ben Cardin, Democrat, ਉਹ ਉਹਨੂੰ ਪੁੱਛ ਰਿਹਾ on human rights and also specifically the CAA as being discriminatory against Muslims. ਉਹਨਾਂ ਨੂੰ ਕਿਹਾ ਵੀ ਇੱਕ ਪਾਸੇ ਹੁਣ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਅਗੇਂਸਟ ਚਾਈਨਾ, ਉਹ ਕਹਿਣਾ ਚਾਹੁੰਦੇ ਨੇ, ਪਰ ਜੇ ਹਿਊਮਨ ਰਾਈਟਸ ਦਾ ਇਸ਼ੂ ਹੈ ਉਹਨੂੰ ਕਿਹਾ ਵੀ ਤੂੰ ਇਹਨੂੰ ਬੈਲੈਂਸ ਕਿਵੇਂ ਕਰੇਗਾ। ਮਿਸਟਰ ਗਾਰਸੈਟੀ ਸੈਡ the relationship between the countries was underpinned by commitment to human rights, democracy and civil society. ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਨੋਮੀਨੇਟ ਕੀਤੇ ਐਂਬੈਸਡਰ ਮਿਸਟਰ ਐਰਿਕ ਗਾਰਸੇਟੀ ਨੇ ਸੈਨੇਟ ਵਿੱਚ ਆਪਣੀ ਕਨਫਰਮੇਸ਼ਨ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਉਹ ਭਾਰਤ ਨਾਲ ਹਿਊਮਨ ਰਾਈਟਸ ਦੇ ਮੁੱਦਿਆਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੇ ਮਸਲਿਆਂ ਤੇ ਜ਼ੋਰ ਦੇ ਕੇ ਗੱਲਬਾਤ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇੰਡੀਆ ਦਾ ਐਂਬੈਸਡਰ ਜਿਹੜਾ ਟਰੰਪ ਨੇ ਲਾਇਆ ਸੀ ਉਹ ਤਾਂ ਵਾਪਸ ਆ ਗਿਆ ਸੀ ਟਰੰਪ ਦੀ ਟਰਮ ਖਤਮ ਹੁੰਦਿਆਂ ਹੀ। ਹੁਣ ਚਾਰਜ ਡੀ ਅਫੇਅਰ ਸੀ, ਬਟ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਲਾਸ ਐਂਜਲਸ ਕੈਲੀਫੋਰਨੀਆ ਦੇ ਮੇਅਰ ਨੇ ਮਿਸਟਰ ਐਰਿਕ ਗਾਰਸੇਟੀ ਉਹਨਾਂ ਨੂੰ ਨੋਮੀਨੇਟ ਕੀਤਾ ਹੈ ਐਂਬੈਸਡਰ ਦੇ ਤੌਰ ਤੇ ਇੰਡੀਆ ਦੇ। ਔਰ ਜਿਹੜੀ ਅਮਰੀਕਾ 'ਚ ਪ੍ਰੋਸੈਸ ਹੁੰਦੀ ਹੈ, ਕੋਈ ਇਹ ਇੰਡੀਆ ਵਾਂਗ ਨਹੀਂ ਹੈ ਕਿ ਵੀ ਉੱਥੇ ਜਿਹਨੇ ਪੰਜਾਬ 'ਚ ਪਹਿਲਾਂ ਸਿੱਖ ਮੁੰਡੇ ਮਾਰੇ, ਸਿਧਾਰਥ ਸ਼ੰਕਰ ਰੇ ਕਦੇ ਬੰਗਾਲ ਦਾ ਚੀਫ ਮਿਨਿਸਟਰ ਸੀ, ਫਿਰ ਉਹ ਪੰਜਾਬ ਦਾ ਉਹਨੂੰ ਗਵਰਨਰ ਲਾਇਆ, ਫਿਰ ਉਹਨੂੰ ਇਨਾਮ ਦੇ ਤੌਰ 'ਤੇ ਅਮਰੀਕਾ 'ਚ ਐਂਬੈਸਡਰ ਬਣਾ ਕੇ ਭੇਜ ਦਿੱਤਾ ਹੈ। ਜਾਂ ਜਿਹੜੀ ਉੱਥੇ ਹਕੂਮਤ ਬਣਦੀ ਹੈ, ਜਿਹੜਾ ਉਹਦਾ ਕੋਈ ਨੇੜਲਾ ਹੁੰਦਾ ਹੈ, ਉਸ ਨੂੰ ਜਾਂ ਉਹ ਦੇਖਦੇ ਨੇ ਵੀ ਸਿਆਸੀ ਤੌਰ 'ਤੇ ਕਿਹਦਾ ਫਾਇਦਾ ਚੁੱਕਣਾ। ਜਿਵੇਂ ਹੁਣ ਇੰਡੀਅਨ ਫੋਰਨ ਸਰਵਿਸ ਦਾ ਤਰਨਜੀਤ ਸਿੰਘ ਸੰਧੂ, ਉਸ ਨੂੰ ਐਂਬੈਸਡਰ ਲਾਇਆ ਹੋਇਆ ਵੀ ਸਿੱਖਾਂ ਨੂੰ ਕਿਵੇਂ ਸਬਡਿਊ ਕਰਨਾ ਹੈ। ਔਰ ਪੋਲੀਟੀਕਲ ਪੋਸਟਿੰਗਸ ਇਹੀ ਹਾਲ ਪਾਕਿਸਤਾਨ ਵੱਲੋਂ ਵੀ ਹੁੰਦਾ ਹੈ, ਮੋਸਟਲੀ ਪੋਲੀਟੀਕਲ ਪੋਸਟਿੰਗਸ ਵੀ ਹੁੰਦੀਆਂ ਨੇ ਸਿਵਲ ਦੀਆਂ। ਔਰ ਫੇਵਰੇਟ ਜਿਹੜੇ ਫੋਰਨ ਆਫਿਸ ਅਮਰੀਕਾ 'ਚ ਇੱਕ ਪਾਰਟ ਬੜਾ ਕਲੀਅਰ ਹੈ ਕਿ ਇੱਥੇ ਜੱਜ ਨੋਮੀਨੇਟ ਕੀਤੇ ਜਾਣ, ਉਹਨਾਂ ਨੂੰ ਵੀ ਉਸ ਸਾਰੇ ਸਿਸਟਮ 'ਚੋਂ ਲੰਘਣਾ ਪੈਂਦਾ ਹੈ ਜਿਹਨੂੰ ਅਸੀਂ ਕਨਫਰਮੇਸ਼ਨ ਹੀਅਰਿੰਗ ਕਹਿੰਦੇ। ਔਰ ਕਈ ਵਾਰ ਇੰਨਾ ਉਹਨਾਂ ਨੇ ਔਰ ਪੂਰਾ ਉਹਦਾ ਫਿਰ ਰੈਕਡ ਕੱਢਿਆ ਹੁੰਦਾ ਕਿ ਬਈ ਜਦੋਂ ਦਾ ਉਹ ਜੱਜ ਬਣਿਆ ਲੋਅਰ ਕੋਰਟ ਤੋਂ, ਉਹਨੇ ਕਿਹੜੇ ਕਿਹੜੇ ਫੈਸਲੇ ਦਿੱਤੇ, ਉਹਦੇ 'ਚ ਉਹਦਾ ਕੀ ਰਵੱਈਆ ਸੀ, ਕਿੱਥੇ ਕਿੱਥੇ ਹੋਇਆ। ਔਰ ਫਿਰ ਜੇ ਕੋਈ ਵੱਡਾ ਲੈਪਸ ਨਿਕਲ ਆਏ ਜਾਂ ਜਦੋਂ ਉਹਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਕੋਈ ਹੋਰ ਸਕੈਂਡਲ ਨਿਕਲ ਆਏ, ਕੋਈ ਉਸ ਦਾ ਹਰਾਸਮੈਂਟ ਦਾ ਜਾਂ ਦੂਜਾ, ਤੇ ਉਹ ਵਿਦਡਰਾ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਐਂਬੈਸਡਰ ਨੋਮੀਨੇਟ ਕੀਤੇ ਜਾਂਦੇ ਨੇ, ਭਾਵੇਂ ਉਹ ਪ੍ਰੈਜ਼ੀਡੈਂਟ ਦਾ ਪਰਵਿਊ ਹੁੰਦਾ ਹੈ, ਉਹ ਕੋਈ ਜ਼ਰੂਰੀ ਨਹੀਂ ਕਿ ਫੋਰਨ ਸਰਵਿਸ ਤੇ ਹੋਣ, ਮੋਸਟਲੀ ਉਹ ਅਦਰਵਾਈਜ਼ ਪੋਲੀਟੀਕਲ ਪਰਸਨੈਲਿਟੀਜ਼ ਹੀ ਹੁੰਦੀਆਂ ਨੇ, ਲੇਕਿਨ ਉਹਨਾਂ ਦਾ ਇੱਕ ਟਰੈਕ ਰੈਕਡ ਹੁੰਦਾ ਹੈ। ਉਸ ਦੇਖਦੇ ਨੇ ਕਿ ਉਸ ਮੁਲਕ ਦੇ ਵਿੱਚ ਅਮਰੀਕਾ ਦੇ ਹੱਕ ਕਿਵੇਂ ਮਹਿਫੂਜ਼ ਹੋਣਗੇ। ਪਰ ਉਹਨਾਂ ਨੂੰ ਜਿਹੜੀ ਸੈਨੇਟ ਦੀ ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ ਹੈ, ਉਸ ਦੇ ਸਾਹਮਣੇ ਉਸ ਦੀ ਹੀਅਰਿੰਗ ਹੁੰਦੀ ਹੈ, ਕਨਫਰਮੇਸ਼ਨ ਹੀਅਰਿੰਗ ਉਹਨੂੰ ਕਹਿੰਦੇ ਨੇ, ਜਿਹਦੇ 'ਚ ਕਿ ਦੋਨੋਂ ਹੀ ਤਰ੍ਹਾਂ ਦੇ, ਜੇ ਸੈਨੇਟ ਦੇ ਵਿੱਚ ਬੇਸ਼ੱਕ ਇਸ ਵੇਲੇ ਡੈਮੋਕ੍ਰੈਟਸ ਦੀ ਬੜੀ ਮਾਰਜੀਨਲ ਮੈਜੋਰਿਟੀ ਹੈ, ਉਹ ਵੀ ਔਰ ਰਿਪਬਲਿਕਨ ਦੋਨੋਂ ਬੈਠੇ ਹੁੰਦੇ ਨੇ। ਔਰ ਇੰਨੇ ਤਿੱਖੇ ਸਵਾਲ ਹੁੰਦੇ ਨੇ, ਕਈ ਵਾਰ ਮੇਰੇ ਲਈ ਜੇ ਕੋਈ ਆਫ ਇੰਟਰਸਟ ਹੁੰਦਾ ਵਾਚ ਕਰਨ ਦਾ ਕਦੇ, ਤੇ ਮੈਂ ਉਹਨਾਂ ਕਨਫਰਮੇਸ਼ਨ ਹੀਅਰਿੰਗਸ ਨੂੰ ਜਿਹੜਾ ਉਹ ਮੋਨੀਟਰ ਦੇਖਦਾ, ਕਿਉਂਕਿ ਤੁਹਾਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਕਿਵੇਂ ਇੱਕ ਬੰਦੇ ਦੀ ਜਿਹੜੀ ਐਬਿਲਿਟੀ ਕੈਪੇਬਿਲਿਟੀ ਉਹ ਪਰਖੀ ਜਾ ਰਹੀ ਹੁੰਦੀ ਹੈ, ਕਿਵੇਂ ਉਹਨੂੰ ਉਸ ਸਾਰੇ 'ਚ ਜਿਹਨੂੰ ਕਹਿੰਦੇ ਨੇ ਕਿ ਵੀ ਪੂਰਾ ਛਾਨਣਾ ਲਾਣਾ, ਛਾਨਣੇ 'ਚੋਂ ਲੰਘਾਇਆ ਜਾਂਦਾ। ਹੁਣ ਮਿਸਟਰ ਐਰਿਕ ਗਾਰਸੇਟੀ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਐਜ਼ ਐਨ ਐਂਬੈਸਡਰ ਟੂ ਇੰਡੀਆ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਹੈ ਜਿਹੜੀ ਇੰਟਰਨੈਸ਼ਨਲ ਫੋਰਨ ਰਿਲੇਸ਼ਨਸ ਕਮੇਟੀ ਦੇ ਸਾਹਮਣੇ। ਹੁਣ ਉਸ ਦੇ ਵਿੱਚ ਜਿਹੜਾ ਸਵਾਲ ਖਾਸ ਤੌਰ 'ਤੇ ਸੈਨੇਟਰਸ ਵੱਲੋਂ ਪੁੱਛਿਆ ਗਿਆ ਕਿ ਵੀ ਇੰਡੀਆ ਤਾਂ ਉੱਥੇ ਹਿਊਮਨ ਰਾਈਟਸ ਦਾ ਹੋ ਰਿਹਾ ਘਾਣ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉਹ ਡਿਸਕ੍ਰਿਮੀਨੇਟਰੀ ਹੈ, ਰਿਲੀਜੀਅਸ ਮਾਈਨੋਰਟੀਜ਼ ਨਾਲ ਧੱਕਾ ਹੋ ਰਿਹਾ,
ਸੋ ਉਹਨੂੰ ਪੁੱਛਿਆ ਜਾ ਰਿਹਾ ਕਿ ਵੀ ਤੂੰ ਐਜ਼ ਏ ਐਂਬੈਸਡਰ ਜਾਏਗਾ ਔਰ ਇਹਨਾਂ ਇਸ਼ੂਜ਼ ਦੇ ਉੱਤੇ ਕੀ ਕਰੇਗਾ। ਹੁਣ ਇਹ ਮੈਂ ਜਿਹੜੀ ਰਿਪੋਰਟਿੰਗ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਸਪੀਕਿੰਗ ਬਿਫੋਰ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਡਿਊਰਿੰਗ ਹਿਸ ਕਨਫਰਮੇਸ਼ਨ ਹੀਅਰਿੰਗ ਔਨ ਟਿਊਜ਼ਡੇ, ਮਿਸਟਰ ਗਾਰਸੇਟੀ ਸੈਡ ਹੀ ਹੈਡ ਫਾਟ ਫਾਰ ਹਿਊਮਨ ਰਾਈਟਸ। ਉਹਨੇ ਕਿਹਾ ਜੀ ਮੇਰੀ ਤਾਂ ਬੈਕਗਰਾਉਂਡ ਹੀ ਹਿਊਮਨ ਰਾਈਟਸ ਦੀ ਹੈ, ਮੈਂ ਹਿਊਮਨ ਰਾਈਟਸ ਗਰੁੱਪਸ ਹਿਊਮਨ ਰਾਈਟਸ ਵਾਚ ਦੇ ਜਿਹੜਾ ਬੋਰਡ ਦੇ ਉੱਤੇ ਸੀ ਔਰ ਮੈਂ ਤਾਂ ਲੜਿਆ, ਐਂਡ ਦੈਟ ਹੀ ਵੁੱਡ ਬ੍ਰਿੰਗ ਅਪ ਹਿਊਮਨ ਰਾਈਟਸ ਐਂਡ ਡਿਸਕ੍ਰਿਮੀਨੇਸ਼ਨ such as Citizenship Amendment Act as a core piece of his engagement rather than as an obligation। ਕਿ ਵੀ ਮੇਰੇ ਲਈ ਇਹ ਪੈਸ਼ਨ ਹੈ, ਇਹ ਭਾਰਤ ਨਾਲ ਰਿਲੇਸ਼ਨਸ਼ਿਪਸ ਦੇ ਵਿੱਚ ਇੱਕ ਕੋਰ ਕੰਸਰਨ ਹੋਏਗਾ ਹਿਊਮਨ ਰਾਈਟਸ ਦਾ, ਵੀ ਮੇਰੀ ਤਾਂ ਬੈਕਗਰਾਉਂਡ, ਮੈਂ ਤਾਂ ਹਿਊਮਨ ਰਾਈਟਸ ਵਾਚ ਦੇ ਨਾਲ ਕੰਮ ਕੀਤਾ ਹੋਇਆ ਹੈ। ਹੀ ਵਾਜ਼ ਰਿਸਪੋਂਡਿੰਗ ਟੂ ਅ ਕੁਐਸਚਨ ਫਰਮ ਸੈਨੇਟਰ ਬੈਨ ਕਾਰਡਨ ਡੈਮੋਕ੍ਰੈਟ। ਹੁਣ ਉਹ ਉਹਨੂੰ ਪੁੱਛ ਰਿਹਾ ਔਨ ਹਿਊਮਨ ਰਾਈਟਸ ਐਂਡ ਆਲਸੋ ਸਪੈਸੀਫਿਕਲੀ ਦਾ CAA ਐਜ਼ ਬੀਇੰਗ ਡਿਸਕ੍ਰਿਮੀਨੇਟਰੀ ਅਗੇਂਸਟ ਮੁਸਲਿਮਸ, ਕਿ CAA ਦਾ ਤਾਂ ਮਤਲਬ ਹੀ ਹੈ ਵੀ ਮੁਸਲਮਾਨਾਂ ਨੂੰ ਬਾਹਰ ਰੱਖਿਆ ਉਹਦੇ ਚੋਂ। ਫਿਰ ਔਨ ਦਾ ਕੁਐਸਚਨ ਆਫ ਹਾਊ ਹੀ ਵੁੱਡ ਬੈਲੈਂਸ ਦਾ ਨੀਡ ਟੂ ਵਰਕ ਵਿਦ ਇੰਡੀਆ ਐਜ਼ ਏ ਸਟ੍ਰੈਟੇਜਿਕ ਪਾਰਟਨਰ ਵਿਦ ਐਡਵਾਂਸਿੰਗ ਹਿਊਮਨ ਰਾਈਟਸ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਹੁਣ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ ਅਗੇਂਸਟ ਚਾਈਨਾ, ਉਹ ਕਹਿਣਾ ਚਾਹੁੰਦੇ ਨੇ, ਪਰ ਜੇ ਹਿਊਮਨ ਰਾਈਟਸ ਦਾ ਇਸ਼ੂ ਹੈ ਉਹਨੂੰ ਕਿਹਾ ਵੀ ਤੂੰ ਇਹਨੂੰ ਬੈਲੈਂਸ ਕਿਵੇਂ ਕਰੇਗਾ। ਮਿਸਟਰ ਗਾਰਸੇਟੀ ਸੈਡ the relationship between the countries was underpinned by commitment to human rights, democracy and civil society। ਹੁਣ ਜੇ ਤਾਂ ਇਹਦੀ ਕਨਫਰਮੇਸ਼ਨ ਹੀਅਰਿੰਗ ਜਾਂ ਇਹਦਾ ਟਰੈਕ ਰੈਕਡ ਦੇਖੋ, ਫਿਰ ਇੰਡੀਆ ਨਾਲ ਇਹਦੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਹੋਣੇ ਐਂਬੈਸਡਰ ਦੇ, ਕਿਉਂਕਿ ਜਿੰਨੀ ਕਲੈਰਿਟੀ ਨਾਲ ਉਹ ਗੱਲ ਕਰ ਰਿਹਾ, ਉਹਨੇ ਕਿਹਾ ਜੀ ਰਿਲੇਸ਼ਨਸ਼ਿਪ ਦਾ ਜਿਹੜਾ ਅੰਡਰਪਿੰਡ ਹੈ ਜਿਹੜੀ ਹੈ ਉਹ ਤੇ ਹੈ ਵੀ ਇੰਡੀਆ ਦੀ ਕਮਿਟਮੈਂਟ ਕੀ ਹੋਏਗੀ ਹਿਊਮਨ ਰਾਈਟਸ ਲਈ, ਡੈਮੋਕ੍ਰੇਸੀ ਲਈ ਔਰ ਸਿਵਲ ਸੁਸਾਇਟੀ। ਔਰ ਇਹ ਤਿੰਨੋਂ ਹੀ ਚੀਜ਼ਾਂ ਨੂੰ ਉਹ ਤਾਂ ਦਰੜ ਰਹੇ ਨੇ ਆਪਣੇ ਗੰਦੇ ਪੈਰਾਂ ਥੱਲੇ। ਅਗਲੀ ਇੰਡੀਅਨਸ ਸਾਰੇ ਮੋਦੀ ਤੋਂ ਲੈ ਕੇ ਦੂਜੇ ਕਿਵੇਂ ਉਹਨਾਂ ਨੇ ਹਿਊਮਨ ਰਾਈਟਸ ਵੀ, ਡੈਮੋਕ੍ਰੇਸੀ ਵੀ, ਸਿਵਲ ਸੁਸਾਇਟੀ ਵੀ। ਇਹਨਾਂ ਦਾ ਅਜੀਤ ਡੋਵਲ ਤਾਂ ਇਹ ਕਹਿ ਰਿਹਾ ਕਿ ਵੀ ਨੈਕਸਟ ਜਿਹੜੀਆਂ ਵਾਰਸ ਨੇ ਉਹ ਬਾਰਡਰਸ 'ਤੇ ਨਹੀਂ ਲੜੀਆਂ ਜਾਣੀਆਂ, ਉਹ ਸਿਵਲ ਸੁਸਾਇਟੀ ਦੇ ਅਗੇਂਸਟ ਵਾਰ ਹੋਣੀ ਹੈ ਕਿ ਜਿਹੜੀਆਂ ਦੇਸ਼ ਨੂੰ ਡਿਵਾਈਡ ਕਰਨਾ ਚਾਹੁੰਦੀਆਂ। ਸੋ ਮਤਲਬ ਇਹ ਤਾਂ ਇਵੇਂ ਹੀ ਹੈ, ਬਿਲਕੁਲ ਪੋਲਸ ਅਪਾਰਟ ਹੈ ਜਿਸ ਦੀ ਉਹ ਗੱਲ ਕਰ ਰਿਹਾ। ਫਿਰ ਉਹ ਕਹਿ ਰਿਹਾ ਇਟਸ ਏ ਟੂ-ਵੇ ਸਟਰੀਟ ਔਨ ਥੀਸ ਬਟ ਆਈ ਇੰਟੈਂਡ ਟੂ ਐਨਗੇਜ ਡਾਇਰੈਕਟਲੀ ਵਿਦ ਸਿਵਲ ਸੁਸਾਇਟੀ, ਕਿ ਭਾਈ ਹਕੂਮਤੀ ਨਿਜ਼ਾਮ ਕੀ ਨਹੀਂ ਹੁੰਦਾ, ਮੈਂ ਡਾਇਰੈਕਟਲੀ ਸਿਵਲ ਸੁਸਾਇਟੀ ਨਾਲ ਇੰਗੇਜ ਕਰਾਂਗਾ। ਐਡਿੰਗ there are groups that are actively fighting for human rights of people on ground in India that will get direct engagement from me, ਕਿ ਵੀ ਮੈਂ ਉਹਨਾਂ ਗਰੁੱਪਾਂ ਨਾਲ ਜਿਹੜੇ ਗਰਾਊਂਡ ਤੇ ਕੰਮ ਕਰ ਰਹੇ ਨੇ, ਹੋਪਫੁਲੀ ਮਿਸਟਰ ਗਾਰਸੇਟੀ ਜੋ ਕਹਿ ਰਿਹਾ ਹੈ ਜੇ ਇਹ ਠੀਕ ਸਾਬਤ ਹੋਏ ਤਾਂ ਮੇਰਾ ਖਿਆਲ ਹੈ ਕਿ ਭਾਈ ਜੋ ਉੱਥੇ ਇੰਡੀਆ ਕਰ ਰਿਹਾ ਰੋਜ਼ਾਨਾ, ਅਸੀਂ ਕੱਲ੍ਹ ਹੀ ਡਿਸਕਸ ਕੀਤਾ ਸੀ ਕਿ 24 ਘੰਟੇ 'ਚ 5 ਖਬਰਾਂ ਨੇ ਕਿ ਕਿਵੇਂ ਜਿਹੜਾ ਉਹਨਾਂ ਨੇ ਚਰਚ ਦੇ ਉੱਤੇ ਅਟੈਕ ਕੀਤਾ, ਕਿਵੇਂ, ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਹੋਰ ਈਵਨ ਜਾਮਾ ਮਸਜਿਦ ਡਿੱਗ ਰਹੀ ਹੈ ਬੜੀ ਬੁਰੀ ਤਰ੍ਹਾਂ, ਔਰ ਉਹ ਕਹਿ ਰਹੇ ਨੇ ਕਿ ਜੀ ਇਹਨੂੰ ਤੁਸੀਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਨੂੰ ਟੇਕ ਓਵਰ ਕਹਿੰਦੇ ਡਿੱਗਣ ਦਿਓ, ਸਾਡੇ ਕੋਲ ਪੈਸੇ ਨਹੀਂ ਹੈਗੇ। ਦੂਸਰੇ ਪਾਸੇ ਕੇਦਾਰਨਾਥ, ਬਨਾਰਸ, ਅਯੁੱਧਿਆ ਔਰ ਉਹਦੇ 'ਤੇ ਸੋਮਨਾਥ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਉਹ ਖਰਚ ਕਰ ਰਹੇ ਨੇ। ਫਿਰ ਉਹ ਸੈਟਿੰਗ ਦਾ ਸਟੇਜ ਇਨ ਹਿਸ ਇਨੀਸ਼ੀਅਲ ਰਿਮਾਰਕਸ, ਸੈਨੇਟਰ ਬੌਬ ਮੈਨੇਂਡੇਜ਼, ਇਹ ਬੜਾ ਵੋਕਲ ਡੈਮੋਕ੍ਰੈਟ ਹੈ ਹਿਊਮਨ ਰਾਈਟਸ ਦੇ, ਨਿਊ ਜਰਸੀ ਤੋਂ ਹੈ, ਉਹ ਜੋ ਚੇਅਰ ਵੀ ਹੈ ਇਸ ਕਮੇਟੀ ਦਾ, ਫੋਰਨ ਰਿਲੇਸ਼ਨ ਕਮੇਟੀ ਦਾ। ਉਹਦੇ 'ਚ ਉਹਨੇ ਕਿਹਾ, ਹੀ ਸੈਡ ਐਜ਼ US ਐਂਡ ਇੰਡੀਆ ਡੀਪਨ ਦੇਅਰ ਰਿਲੇਸ਼ਨਸ਼ਿਪ there would inevitably be areas of friction, citing India's purchase of Russian defense equipment and democratic backsliding and discrimination against religious minorities। ਹੁਣੇ ਮੈਨੇਂਡੇਜ਼ ਸੈਨੇਟਰ, ਉਹਨੇ ਦੋ ਇਸ਼ੂ ਕਿਹਾ। ਉਹਨੇ ਕਿਹਾ ਜੀ ਇੱਕ ਪਾਸੇ ਤਾਂ ਇਹ ਰਸ਼ੀਅਨ ਇਕਵਿਪਮੈਂਟ ਖਰੀਦ ਰਹੇ ਨੇ, S-400 ਜਿਹੜਾ ਮਿਸਲ ਸਿਸਟਮ ਹੈ, ਫਿਰ ਹਿਊਮਨ ਰਾਈਟਸ ਦੇ ਉੱਤੇ ਬੈਕਸਲਾਈਡ ਕਰ ਰਹੇ ਨੇ, ਵੀ ਇਹਦੇ 'ਤੇ ਤੂੰ ਕੀ ਕਰੇਂਗਾ। ਉਹਨਾਂ ਨੇ ਕਿਹਾ ਕਿ ਹੀ ਐਕਸਪੈਕਟਡ ਹਿਮ ਟੂ ਬੀ ਫਰੈਂਕ ਵਿਦ ਨਿਊ ਦਿੱਲੀ ਅਬਾਊਟ ਨਾਟ ਜਸਟ ਆਸਪੈਕਟਸ ਆਫ ਕੋਆਪਰੇਸ਼ਨ ਬਟ ਆਲਸੋ ਏਰੀਆਜ਼ ਆਫ ਕੰਸਰਨ ਇਨ ਦਾ ਰਿਲੇਸ਼ਨ। ਉਹਨੇ ਕਿਹਾ ਵੀ ਸੌਫਟ ਹੋਣ ਦੀ ਲੋੜ ਨਹੀਂ, ਟਫ ਹੋਵੋ। ਨਿਊ ਦਿੱਲੀ ਵਿਲ ਨੀਡ ਟੂ ਐਡਰੈਸ ਆਵਰ ਕੰਸਰਨਸ if it seeks to deepen our partnership even further। ਇਹ ਮਿਸਟਰ ਮੈਨੇਂਡੇਜ਼ ਕਹਿ ਰਿਹਾ, ਸੈਨੇਟਰ ਉਹ ਜਿਹੜਾ ਚੇਅਰਮੈਨ ਹੈ, ਉਹਨੇ ਕਿਹਾ ਜੀ ਜੇ ਇੰਡੀਆ ਨੇ ਸਾਡੇ ਨਾਲ ਰਿਸ਼ਤੇ ਬਣਾਉਣੇ ਨੇ ਤੇ ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਪਏਗਾ। ਸੋ ਮੈਂ ਇਹਨੂੰ ਇੱਕ ਪੋਜ਼ਿਟਿਵ ਸਾਈਨ ਦੇ ਤੌਰ ਤੇ ਦੇਖਦਾ ਕਿ ਜੇ ਜਿਹਨੂੰ ਕਹਿੰਦੇ ਨੇ ਕਿ ਵੀ
ਇਟ ਸ਼ੁਡਨਟ ਬੀ ਟਾਕ ਦਾ ਟਾਕ ਬਟ ਇਟ ਸ਼ੁਡ ਬੀ ਵਾਕ ਦਾ ਟਾਕ, ਕਿ ਵੀ ਜੋ ਕਿਹਾ ਹੈ ਉਹਦੇ ਤੇ ਪਹਿਰਾ ਵੀ ਦਿਓ। ਤੇ ਫਿਰ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜੇ ਯੂਐਸ ਐਮਬੈਸਡਰ ਮਿਸਟਰ ਗਾਰਸੈਟੀ ਜਿਵੇਂ ਉਹਦੇ ਵਿਊਜ਼ ਨੇ ਉਹ ਫਿਰ ਖੜਕਾਲੋ ਜੀ ਇੰਡੀਆ ਦੀ ਹੋਏਗੀ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਈ ਵਾਰ ਜਿਹੜਾ ਹੈ ਉਹ ਇੱਥੇ ਕੁਛ ਕਿਹਾ ਜਾਂਦਾ ਬਟ ਪ੍ਰੈਕਟੀਕਲੀ ਫਿਰ ਜਿਹੜਾ ਹੈ ਉਹ ਬਹਿਨ ਬੜੀ ਨਾ ਭਈਆ ਸਭ ਸੇ ਬੜਾ ਰੁਪਈਆ, ਫਿਰ ਜਿੱਥੇ ਬਿਜ਼ਨਸ ਇੰਟਰਸਟ ਆ ਜਾਂਦੇ ਨੇ ਉੱਥੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਦੂਜੇ ਪਾਸੇ ਦੇਖ ਲਓ, ਕੰਧ ਵੱਲ ਦੇਖੋ, ਸਾਹਮਣੇ ਨਾ ਦੇਖੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਫਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।